ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 16 ਅਕਤੂਬਰ 2023 30 ਅੱਸੂ ਨਾਨਕ ਸ਼ਾਹੀ ਸਾਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਪੰਜਾਬ ਦੀ ਹੋਣੀ ਤੋਂ, ਪੰਜਾਬ ਦੇ ਪਾਣੀ ਤੋਂ। SYL ਦੇ ਮਾਮਲੇ ਤੇ ਸਿਆਸਤ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਆਪਾਂ ਚਰਚਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਹੀ ਰਹੇ ਹਾਂ, ਪਰ ਸਵਾਲ ਇੱਕ ਇਹ ਵੀ ਵਿੱਚੋਂ ਉੱਠ ਖੜਿਆ ਹੈ ਕਿ ਬਹਿਸ ਕਰਨ ਵਾਲੇ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਵਾਲਾਂ ਦੇ ਜਵਾਬ ਦੇਣਗੇ? ਕਿਹੋ ਜਿਹੇ ਜੋ ਸਵਾਲ ਉਹਨਾਂ ਨੇ ਖੜੇ ਕੀਤੇ ਨੇ? ਬਿਲਕੁਲ ਜੀ, ਜਵਾਬ ਦੇਣਗੇ ਜਾਂ ਦੇਣ ਦੀ ਹਿੰਮਤ ਵੀ ਹੈਗੀ ਆ ਜਾਂ ਜਵਾਬ ਹੈ ਵੀ ਉਹਨਾਂ ਕੋਲ? ਇਹ ਵੀ ਇੱਕ ਵੱਡਾ ਸਵਾਲ ਜੀ। SYL ਦਾ ਮੁੱਦਾ ਆਪਾਂ ਲਗਾਤਾਰ ਉਹਦੇ ਉੱਪਰ ਚਰਚਾ ਕਰ ਰਹੇ ਹਾਂ ਕਿ ਇਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ। ਇਹ ਕਿਹਨੇ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਪਾਇਆ, ਇਹਦੇ ਲਈ ਕੌਣ ਜ਼ਿੰਮੇਵਾਰ ਆ, ਉਹਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਆ। ਤੇ ਜੇ ਦੋਸ਼ੀਆਂ ਨੂੰ ਕਟਹਿਰੇ 'ਚ ਲਿਆ ਸਕਦੇ ਹੋ ਤਾਂ ਧੰਨਵਾਦ, ਸਰਕਾਰ ਦਾ, ਕਟਹਿਰੇ 'ਚ ਲੈ ਕੇ ਆਓ। ਪਰ ਸਵਾਲ ਇਹ ਵੀ ਹੈ ਕਿ ਤੁਸੀਂ ਹੁਣ ਸਰਕਾਰ ਚੋਂ ਜੇ ਪਹਿਲਿਆਂ ਨੇ ਕੋਈ ਹੱਲ ਨਹੀਂ ਕੱਢਿਆ, ਤੁਸੀਂ ਹੱਲ ਵੀ ਕੱਢ ਕੇ ਦਿਖਾਓ ਨਾ, ਮਸਲਾ ਨਿਬੇੜ ਕੇ ਵੀ ਦਿਖਾਓ ਨਾ। ਸੋ ਕੱਲੀ ਚਰਚਾ ਨਾਲ ਨਹੀਂ ਸਰਨਾ। ਹੁਣ ਚੌਂ ਪਾਸਿਓਂ ਆਪਣੇ ਹੀ ਚੈਲੰਜ ਘਿਰਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜੀ। ਬੇਸ਼ੱਕ ਇਹ 'ਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਹਾਂ ਕਿ ਵਿਰੋਧੀਆਂ ਨੇ ਆਉਣਾ ਨਹੀਂ ਚਰਚਾ ਲਈ ਇੱਥੇ, ਉਹਨਾਂ ਨੇ ਬਚਣ ਦੇ ਰਾਹ ਲੱਭਣੇ ਆ ਤੇ ਉਹ ਲਗਭਗ ਅਕਾਲੀ ਭੱਜ ਗਏ ਜੀ। ਕਾਂਗਰਸੀਆਂ ਨੇ ਕੰਨੀ ਕਤਰਾ ਲਈ, ਜਾਖੜ ਬਹਾਨਾ ਭਾਲਦੇ ਫਿਰਦੇ ਆ ਕਿਉਂਕਿ ਜਾਖੜ ਕਹਿ ਬੈਠੇ ਕਿ ਟੈਗੋਰ ਥੀਏਟਰ 'ਚ ਤਾਂ ਨਟੰਕੀ ਹੁੰਦੀ ਹੈ ਜੀ, ਇੱਥੇ ਨਹੀਂ ਜੀ, ਤੁਸੀਂ ਜਾਂ ਅਬੋਹਰ ਆ ਜਾਓ ਜਾਂ ਲੁਧਿਆਣੇ ਆ ਜਾਓ। ਤੇ ਅਗਲੇ ਲੁਧਿਆਣੇ ਚਲੇ ਗਏ, ਚਾਹੇ ਉਹ ਮਜਬੂਰੀ ਇਸ ਲਈ ਬਣੀ ਕਿ ਇੱਥੇ ਵਾਲਿਆਂ ਨੇ ਇਨਕਾਰ ਕਰਤਾ ਟੈਗੋਰ ਵਾਲਿਆਂ ਨੇ ਕਿ ਭਾਜੋ, ਅਸੀਂ ਇੱਥੇ ਕਰ ਦਿੰਦੇ, ਰਾਜਨੀਤਿਕ ਖਾੜਾ ਨਹੀਂ ਲਾਉਣ ਦਿੰਦੇ, ਤੇ ਇਸ ਲਈ ਲੁਧਿਆਣਾ ਯੂਨੀਵਰਸਿਟੀ ਦੇ ਹਾਲ 'ਚ ਹੋ ਰਹੀ ਹੈ। ਸੋ ਹੁਣ ਇਹੀ ਕਹਿ ਰਹੇ ਸੀ ਸੁਨੀਲ ਜਾਖੜ, ਤੇ ਫਿਰ ਹੁਣ ਸੁਨੀਲ ਜਾਖੜ ਤਾਂ ਜਾਣ, ਬਿਲਕੁਲ ਸਹੀ ਹੈ, ਪਰ ਹੁਣ ਸੁਨੀਲ ਜਾਖੜ ਕਹਿੰਦੇ ਨਹੀਂ ਜੀ ਮੈਂ ਪੈਨਲ ਲਿਆਂਦਾ, ਇਹ ਪੈਨਲ ਨੂੰ ਮਨਜ਼ੂਰੀ ਦੇਣ ਭਗਵੰਤ ਮਾਨ ਹੋਰੀ, ਇਹਨਾਂ ਬੰਦਿਆਂ ਨੂੰ ਲਿਆਉਣਾ ਮੇਰੀ ਜ਼ਿੰਮੇਵਾਰੀ ਆ। ਧਰਮਵੀਰ ਗਾਂਧੀ ਦਾ ਬਹਿਸ ਹੋਣਾ ਜ਼ਰੂਰੀ ਆ, HS ਫੂਲਕਾ ਸਾਹਿਬ ਦਾ ਹੋਣਾ ਜ਼ਰੂਰੀ ਆ, ਕੰਵਰ ਸੰਧੂ ਨੂੰ ਬੁਲਾਓ, ਇਹ 3 ਮੈਂਬਰੀ ਪੈਨਲ ਨੂੰ ਮਨਜ਼ੂਰੀ ਦੇ ਦਿਓ, ਇਹਨਾਂ ਨੂੰ ਲਿਆਉਣ ਦੀ ਗਰੰਟੀ ਮੇਰੀ, ਕਰੋ ਬਹਿਸ। ਤੇ ਮੈਨੂੰ ਲੱਗਦਾ ਸਰਕਾਰ ਤਾਂ ਚੌਥਾ ਵੀ ਬੰਦਾ ਇਹਦਾ ਇੱਕ ਨਾਂ ਰੱਖੀ ਬੈਠੀ ਆ ਕਿ ਇਹ ਵੀ ਨਾ ਕਿਤੇ ਆ ਜਾਵੇ। ਇਸ ਲਈ ਕਹਿੰਦੇ ਕਿ ਪੂਰਾ ਜ਼ੋਰ ਲੱਗਿਆ ਕਿ ਜ਼ਮਾਨਤ ਚਾਹੇ 2 ਤਰੀਕ ਨੂੰ ਹੋ ਜਾਵੇ, 2 ਨਵੰਬਰ ਨੂੰ, 1 ਨੂੰ ਨਹੀਂ ਹੋਣੀ ਚਾਹੀਦੀ। ਠੀਕ ਹੈ। ਸੁਖਪਾਲ ਖਹਿਰਾ ਨਾ ਕਿਤੇ ਆ ਜਾਵੇ, ਕਹਿੰਦੇ ਬਹਿਸ 'ਚ ਇਹ ਤੋਂ ਵੀ ਬਚਣਾ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਉਧਰ ਖੱਟਰ ਦੀ ਚਿੱਠੀ ਆ ਗਈ। ਖੱਟਰ ਕਹਿੰਦਾ ਮਾਨ ਸਾਹਿਬ ਚਰਚਾ ਮੇਰੇ ਨਾਲ ਕਰ ਲਓ, ਅੱਛਾ ਆਪਾਂ ਬਹਿ ਲੈਂਦੇ ਹਾਂ, ਮਸਲਾ ਤਾਂ ਆਪਣੇ ਸੂਬਿਆਂ 'ਚ ਆਪਾਂ ਨਿਬੇੜ ਲੈਂਦੇ ਹਾਂ। ਅਸਲ 'ਚ ਸੁਪਰੀਮ ਕੋਰਟ ਵਾਲੇ ਪਹਿਲੂ ਤੋਂ ਪਹਿਲਾਂ, ਸੁਪਰੀਮ ਕੋਰਟ ਦੀ ਹਦਾਇਤ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਹੀ 3 ਜਾਂ 4 ਅਕਤੂਬਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਚਿੱਠੀ ਲਿਖੀ ਸੀ ਮਨੋਹਰ ਲਾਲ ਖੱਟਰ ਨੂੰ, ਤੇ ਉਸ ਚਿੱਠੀ 'ਚ ਉਹਨਾਂ ਨੇ ਕਿਹਾ ਸੀਗਾ ਕਿ ਜੀ ਕਿ ਮਾਮਲਾ ਆਪਣੇ ਦੋਵੇਂ ਸੂਬਿਆਂ 'ਚ ਆਪਾਂ ਬੈਠ ਕੇ ਨਿਬੇੜ ਲਈਏ। ਤੇ ਇਸ ਦੇ ਉੱਤੇ ਹੁਣ ਜਵਾਬ ਆਇਆ ਜੀ ਮਨੋਹਰ ਲਾਲ ਖੱਟਰ ਹੋਣਾ ਦਾ, ਕਹਿੰਦੇ ਬਿਲਕੁਲ ਜੀ ਆ ਜਾਓ, ਆਪਾਂ ਦੋਵੇਂ ਮੁੱਖ ਮੰਤਰੀ ਬਹਿ ਲੈਂਦੇ, ਆਪਾਂ ਗੱਲ ਕਰ ਲੈਂਦੇ। ਹੁਣ ਸਵਾਲ ਇਹ ਹੈ ਕਿ ਮਾਮਲਾ ਨਿਬੇੜ ਕਿਵੇਂ ਲਾਉਂਗੇ ਜੀ? ਕਹਿਣਾ ਪਾਣੀ ਦੇਣਾ, ਤੁਸੀਂ ਕਹਿਣਾ ਅਸੀਂ ਪਾਣੀ ਦੇਣਾ ਨਹੀਂ, ਫਿਰ ਤਾਂ ਨਹੀਂ ਮਾਮਲਾ ਨਿਬੜਨਾ। ਕਿਉਂਕਿ ਅਗਲਿਆਂ ਨੇ ਪੂਰੇ ਚੋਣਾਂ ਨੇ, ਅਗਲਿਆਂ ਨੇ ਵੋਟਾਂ ਲੈਣੀਆਂ, ਉਹ ਤਾਂ ਐਂ ਜਚਾਉਣਗੇ ਕਿ ਪਾਣੀ ਤਾਂ ਕੱਲ ਨੂੰ ਆਇਆ ਖੜਾ ਜੀ। ਬਿਲਕੁਲ। ਹਾਂ, ਜੇ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਵਿਰੋਧੀ ਦਲ ਕਹਿੰਦੇ ਨੇ ਕਿ ਤੁਸੀਂ ਟਵੀਟ ਤੇ ਕੁਛ ਹੋਰ ਹੁੰਦੇ ਹੋ, ਸੋਸ਼ਲ ਮੀਡੀਆ ਤੇ ਕੁਛ ਹੋਰ ਹੁੰਦੇ ਹੋ,
ਰੈਲੀਆਂ 'ਚ ਕੁਝ ਹੋਰ ਹੁੰਦੇ ਹੋ ਤੇ ਸਰਕਾਰੀ ਦਸਤਾਵੇਜ਼ਾਂ ਤੁਸੀਂ ਕੁਝ ਹੋਰ ਹੋ ਕਿ ਤੁਸੀਂ ਕਿਹਾ ਹੈ ਕਿ ਅਸੀਂ ਨਹਿਰ ਪੱਟਣ ਨੂੰ ਤਿਆਰ ਆ ਵਿਰੋਧੀ ਦਲ ਨਹੀਂ ਪੱਟਣ ਦਿੰਦੇ। ਜੇ ਇਹ ਗੱਲ ਸੱਚਾਈ ਆ ਤਾਂ ਫਿਰ ਹਰਿਆਣੇ ਨੂੰ ਵੀ ਤੁਸੀਂ ਇਹੀ ਕਹੋਗੇ। ਜੀ ਤੇ ਇੱਧਰ ਕਹਿੰਦੇ ਬਹਿਸ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਟੀਮਾਂ ਆ ਰਹੀਆਂ ਨੇ ਸਰਵੇ ਲਈ ਤੇ ਉਹ ਸਾਰੇ ਵਰਤਾਰੇ ਨੂੰ ਮਤਲਬ ਇਹ ਕਿਹਾ ਜਾ ਰਿਹਾ ਕਿ ਇਸ ਲਈ ਤੁਸੀਂ ਬਹਿਸ ਦਾ ਸਾਰਾ ਧਿਆਨ ਬਹਿਸ ਤੇ ਲਾ ਕੇ ਸਰਵੇ ਕਰਾਉਣ ਦਾ ਰਾਹ ਖੋਲ ਰਹੇ ਹੋ। ਬੇਸ਼ੱਕ ਇਹ ਸਵਾਲ ਉਹ ਧਿਰਾਂ ਖੜੀਆਂ ਕਰ ਰਹੀਆਂ ਨੇ ਜਿਨ੍ਹਾਂ ਨੇ ਨਹਿਰ ਬਣਾਈ, ਜਿਨ੍ਹਾਂ ਨੇ ਚੈੱਕ ਲਏ ਹੈ ਨਾ, ਜਿਨ੍ਹਾਂ ਨੇ ਜਾਰੀਆਂ ਪਗਾਈਆਂ, ਜਿਨ੍ਹਾਂ ਨੇ ਟੱਕ ਲਵਾਏ, ਚਾਂਦੀ ਦੀਆਂ ਕਹੀਆਂ ਫੜਾਈਆਂ, ਉਹ ਸਾਰੇ ਸਵਾਲ ਖੜੇ ਕਰ ਰਹੇ ਨੇ ਅੱਜ। ਜੀ ਜੀ। ਪਰ ਇਸ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬੋਲ ਬਹੁਤ ਗੰਭੀਰ ਨੇ। ਅੱਛਾ। ਉਹਨਾਂ ਦੇ ਬੋਲਾਂ ਦੇ ਬਹੁਤ ਮਾਇਨੇ ਨੇ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਪੁੱਛੀ ਕਿ ਮੈਨੂੰ ਬਸ ਇੰਨਾ ਦੱਸ ਦਿਓ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ 'ਚ ਹੈ ਜਾਂ ਵਿਰੋਧੀ ਧਿਰ 'ਚ ਹੈ। ਅੱਛਾ, ਠੀਕ ਹੈ ਜੀ। ਉਹ ਕਹਿੰਦੇ ਕਿ ਸਰਕਾਰ ਵਿਰੋਧੀ ਧਿਰ ਵਾਂਗ ਰਿਐਕਟ ਕਿਉਂ ਕਰ ਰਹੀ ਆ। ਬਹਿਸ ਲਈ ਸੱਦਾ, ਚਰਚਾ ਲਈ ਸੱਦਾ, ਗੱਲਬਾਤ ਲਈ ਸੱਦਾ ਤਾਂ ਵਿਰੋਧੀ ਦਲ ਕਰਦੇ ਹੁੰਦੇ ਨੇ। ਸਰਕਾਰ ਨੇ ਤਾਂ ਮਸਲੇ ਹੱਲ ਕਰਨੇ ਹੁੰਦੇ ਨੇ ਜੀ। ਸਰਕਾਰ ਹੁੰਦੀ ਆ ਉਹਨੇ ਬਾਹਰ ਬੈਠ ਕੇ ਡਿਬੇਟ ਨਹੀਂ ਕਰਨੀ ਵਿਧਾਨ ਸਭਾ ਕਹਿੰਦੇ ਜੀ। ਦੂਸਰਾ ਉਹਨਾਂ ਨੇ ਕਿਹਾ ਕਿ ਕੇਂਦਰ ਬੜੀ ਸ਼ਾਸਨ, ਬੜੀ ਸ਼ਰਾਰਤ ਨਾਲ SYL ਦੇ ਮੁੱਦੇ ਨੂੰ ਸਿੱਖਾਂ ਦਾ ਮੁੱਦਾ ਸਾਬਤ ਕਰਨ ਤੇ ਲੱਗਿਆ। ਜੀ ਜੀ। ਉਹ ਕਹਿੰਦੇ SYL ਮੁੱਦਾ ਸਿੱਖਾਂ ਦਾ ਮੁੱਦਾ ਨਹੀਂ, ਪੰਜਾਬ ਦਾ ਮੁੱਦਾ ਹੈ। ਸਹੀ ਹੈ ਜੀ। ਤੇ ਪੰਜਾਬ 'ਚ ਸਿੱਖ ਵੀ ਵਸਦਾ ਹੈ, ਮੁਸਲਮਾਨ ਵੀ ਵਸਦਾ ਹੈ, ਈਸਾਈ ਵੀ ਵਸਦਾ ਤੇ ਹਿੰਦੂ ਵੀ ਵਸਦਾ। ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਪਰ ਕੀ ਬਿਲਕੁਲ ਜਥੇਦਾਰ ਸਾਹਿਬ ਕਹਿੰਦੇ ਕਿ ਪੰਜਾਬ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਵਸਦੇ ਨੇ ਤੇ ਪਾਣੀਆਂ ਦੀ ਸਾਰਿਆਂ ਨੂੰ ਲੋੜ ਹੈ। ਇਸ ਲਈ ਸਾਰੇ ਪੰਜਾਬ ਨੂੰ ਉੱਠ ਕੇ ਇਸ ਮਸਲੇ ਤੇ ਇਕਜੁੱਟ ਹੋਣਾ ਚਾਹੀਦਾ। ਬਿਲਕੁਲ ਸਹੀ। ਸਾਰੀਆਂ ਧਿਰਾਂ ਨੂੰ ਨਿਕਲ ਕੇ ਬਾਹਰ ਆਉਣਾ ਚਾਹੀਦਾ ਕਿ ਭਾਈ ਸਾਡੇ ਪੰਜਾਬ ਦਾ ਮਸਲਾ ਹੈ। ਇਸ ਮਸਲੇ ਦੇ ਉੱਤੇ ਉਹਨਾਂ ਦੀ ਐਡੀ ਵੱਡੀ ਗੱਲ ਜਿਹੜੀ ਬਹੁਤ ਭਾਵਪੂਰਨ ਹੈ ਔਰ ਬੜੀ ਤਾਕਤ ਬਖਸ਼ਦੀ ਹੈ ਪੰਜਾਬ ਨੂੰ। ਹਾਂ ਜੀ। ਉਹਦਾ ਜਵਾਬ ਨਾ ਕੇਂਦਰ ਕੋਲ ਹੈ, ਨਾ ਪੰਜਾਬ ਕੋਲ ਹੈ, ਨਾ ਅਫਸਰਾਂ ਕੋਲ ਹੈ, ਨਾ ਹਰਿਆਣੇ ਕੋਲ ਹੈ। SYL ਦਾ ਮਸਲਾ ਨਾ ਇਕੱਲੇ ਕਿਸਾਨੀ ਦਾ ਹੈ, ਨਾ ਇਕੱਲੀਆਂ ਖੇਤੀ ਮਤਲਬ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਹੈ, ਨਾ ਇਹ ਇਕੱਲਾ ਸਿੱਖ ਭਾਈਚਾਰੇ ਦਾ ਮਸਲਾ ਹੈ, ਇਹ ਸਮੁੱਚੇ ਪੰਜਾਬ ਦਾ ਮਸਲਾ ਔਰ ਇੱਥੇ ਵਸਦੇ ਸਾਰੇ ਧਰਮਾਂ ਦਾ, ਫਿਰਕਿਆਂ ਦਾ, ਇੱਥੇ ਵਸਦੀਆਂ ਸਾਰੀਆਂ ਧਿਰਾਂ ਦਾ ਮਸਲਾ ਹੈ। ਇਹ ਪੰਜਾਬ ਦੀ ਹੋਂਦ ਦਾ ਮਸਲਾ ਔਰ ਇਸ ਲਈ ਗਿਆਨੀ ਸਾਹਿਬ ਦੇ ਬੋਲ, ਜਥੇਦਾਰ ਸਾਹਿਬ ਦੇ ਬੋਲ ਬਹੁਤ ਮਾਇਨੇ ਰੱਖਦੇ ਨੇ। ਨਾ ਇਹਦਾ ਜਵਾਬ ਕਿਸੇ ਕੋਲ ਹੈ, ਨਾ ਦੇਣ ਦੀ ਹਿੰਮਤ ਹੈ, ਨਾ ਇਸ ਮਸਲੇ ਤੇ ਆਉਣਾ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਧਰਮਾਂ ਦੀ ਸਿਆਸਤ ਹੀ ਕਰਨੀ ਆਉਂਦੀ ਹੈ। ਇਸ ਲਈ ਇਸ ਨੂੰ ਇਸੇ ਆੜ ਦੇ ਵਿੱਚ ਏਦਾਂ ਬਣਾਉਣਾ ਚਾਹੁੰਦੇ ਨੇ ਕਿ ਜੀ ਜਿਵੇਂ ਸਿੱਖ ਨਹੀਂ ਪਾਣੀ ਜਾਣ ਦੇਣਾ ਚਾਹੁੰਦੇ। ਭਾਈ ਪੰਜਾਬ ਕੋਲ ਪਾਣੀ ਨਹੀਂ ਹੈ, ਪੰਜਾਬ ਪਾਣੀ ਨਹੀਂ ਜਾਣ ਦਊਗਾ। ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ ਸ਼ਰਮਾ ਜੀ। ਨੈਰੇਟਿਵ ਐਂਟੀ ਸਿੱਖ ਸਿਰਜਣ ਦੀਆਂ ਹੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਐਂਟੀ ਪੰਜਾਬ ਵੀ ਕਹਿ ਸਕਦੇ ਹਾਂ ਆਪਾਂ ਵੀ। ਪੰਜਾਬੀ ਪਿਛਲੇ ਦਿਨੀ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਤਾਂ ਕੀਤਾ ਸੀਗਾ ਕਿ ਰਾਜਸਥਾਨ ਦੇ ਵਿੱਚ ਖੜ ਕੇ ਉਹ ਕਿਹੜੀਆਂ ਗੱਲਾਂ ਕਰ ਰਹੇ ਨੇ, ਉਹਨਾਂ ਦਾ ਇਸ਼ਾਰਾ ਕਿੱਧਰ ਨੂੰ ਹੈ। ਤੇ ਪਰ ਅਸਲ ਦੇ ਵਿੱਚ ਜਿਹੜੀ ਗੱਲ ਸ਼ਰਮਾ ਜੀ ਉਹ ਇਹ ਕਰਨ ਵਾਲੀ ਹੈ ਕਿ ਵਾਕਈ ਪੰਜਾਬ ਕੋਲੇ ਪਾਣੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਕਈ ਮਾਮਲਿਆਂ ਤੇ ਹੋ ਸਕਦਾ ਆਪਾਂ ਉਹਨਾਂ ਨਾਲ ਇੱਕ ਮਤ ਨਾ ਹੋਈਏ, ਆਪਾਂ ਉਹਨਾਂ ਨਾਲ ਸਹਿਮਤ ਨਾ ਹੋਈਏ, ਪਰ ਕਈ ਮਸਲਿਆਂ ਦੇ ਵਿੱਚ ਮੈਨੂੰ ਉਹਨਾਂ ਦੀਆਂ ਟਿੱਪਣੀਆਂ ਯਾਦ ਹੈ ਬਕਾਇਦਾ। ਖਾਸ ਕਰਕੇ ਜਦੋਂ ਨਾ ਸ੍ਰੀਨਗਰ ਵਾਲੇ ਜੰਮੂ ਕਸ਼ਮੀਰ ਵਾਲੇ ਵਿਦਿਆਰਥੀਆਂ ਤੇ ਹਮਲਾ ਹੋ ਰਿਹਾ ਸੀਗਾ, ਤੁਸੀਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਉਦੋਂ ਵੀ ਜਥੇਦਾਰ ਸਾਹਿਬ ਦਾ ਜਿਹੜਾ ਸਟੈਂਡ ਸੀਗਾ ਉਹ ਕਾਬਲੇ ਤਾਰੀਫ ਸੀਗਾ, ਉਹ ਵਧੀਆ ਸੀ। ਉਹਨਾਂ ਨੇ ਜੋ ਸਿੱਖ ਸਿਧਾਂਤ ਦੇ ਮੁਤਾਬਕ ਜੋ ਸਟੈਂਡ ਹੋਣਾ ਚਾਹੀਦਾ ਉਹ ਸੀਗਾ ਉਹਨਾਂ ਦਾ। ਖੈਰ ਚੰਗੇ ਤਰੀਕੇ ਨਾਲ ਉਹਨਾਂ ਨੇ ਸਰਕਾਰ ਨੂੰ ਘੇਰਿਆ ਤੇ ਦੇਖਦੇ ਹਾਂ ਸਰਕਾਰ ਕੀ ਇਹਦੇ ਤੇ ਰਿਐਕਟ ਕਰਦੀ ਹੈ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਨੀਵੀਰ ਸਕੀਮ ਜਿਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀਗਾ ਸ਼ਰਮਾ ਜੀ, ਤੇ ਬਿਹਾਰ 'ਚ ਤੁਹਾਨੂੰ ਯਾਦ ਹੋਣਾ ਇਹਦੇ ਵਿਰੁੱਧ ਜਿਹੜੇ ਪ੍ਰੋਟੈਸਟ ਕੀਤੇ ਗਏ ਸੀ ਉਹ ਵਾਇਲੈਂਟ ਹੋ ਗਏ ਸੀਗੇ, ਹਿੰਸਕ ਹੋ ਗਏ ਸੀਗੇ। ਤੇ ਇਹਦਾ ਹੁਣ ਸੱਚ ਸਾਹਮਣੇ ਆ ਗਿਆ ਜੀ। ਕੀ ਸੱਚ ਸਾਹਮਣੇ ਆਇਆ? ਪ੍ਰਵੀਨ ਜੀ, ਆਪਣੇ ਦਰਸ਼ਕਾਂ ਦੇ, ਆਪਣੇ ਸਰੋਤਿਆਂ ਦੇ ਧਿਆਨ 'ਚ ਹੋਊਗਾ ਜਦੋਂ ਅਗਨੀਵੀਰ ਯੋਜਨਾ ਸਰਕਾਰ ਲਿਆ ਰਹੀ ਸੀ, ਇਸ ਦੀ ਰੂਪਰੇਖਾ ਸਾਹਮਣੇ ਆ ਰਹੀ ਸੀ, ਆਪਾਂ ਉਸ ਦਿਨ ਤੋਂ ਇਸ ਪਹਿਲੂ ਤੇ ਗੱਲ ਕਰਦੇ ਆਏ ਹਾਂ ਕਿ ਇਹ ਪ੍ਰਾਈਵੇਟ ਫੌਜ ਭਰਤੀ ਕਰਨ ਵਾਲਾ ਇੱਕ ਤਰੀਕਾ ਹੈ। ਇਹ ਫੌਜ ਦੇ ਅੰਦਰੋਂ ਦੇਸ਼ ਭਗਤੀ ਦਾ ਜਜ਼ਬਾ ਖਤਮ ਕਰਨ ਵਾਲਾ ਇੱਕ ਤਰੀਕਾ ਹੈ। ਜੀ 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 ਜੀ। ਇਹ ਫੌਜ ਦੇ ਅੰਦਰੋਂ ਫੌਜੀ ਕਣ ਖਤਮ ਕਰਨ ਵਾਲਾ ਇੱਕ ਤਰੀਕਾ ਹੈ। ਤੇ ਨਵੀਂ ਜਵਾਨੀ ਨੂੰ ਤੁਸੀਂ ਇਹ ਕਹਿਣਾ ਕਿ 4 ਸਾਲ ਲਈ ਵਰਤਾਂਗੇ ਤੈਨੂੰ, ਉਸ ਤੋਂ ਬਾਅਦ ਚੱਲ ਕਰ ਲਮਸਮ ਲੈ ਤੇ ਜਾ। ਨਾ ਕੋਈ ਰਿਟਾਇਰਮੈਂਟ ਵਾਲੀਆਂ ਸਹੂਲਤਾਂ, ਨਾ ਕੋਈ ਲੰਬਾ ਜੀਵਨ ਦਾ ਕਰੀਅਰ, ਉਸ ਤੋਂ ਬਾਅਦ ਕਿੱਧਰ ਨੂੰ ਜਾਣਾ, ਕੀ ਜਾਣਾ, ਕੁਝ ਪਤਾ ਹੀ ਨਹੀਂ। ਸਿਰਫ 4 ਸਾਲ, 3.5 ਸਾਲ ਤੂੰ ਫੌਜੀ ਆ,
6 ਮਹੀਨੇ ਦੀ ਟ੍ਰੇਨਿੰਗ ਹੈ। ਜੀ ਜੀ। ਤੇ ਉਸ ਸਮੇਂ ਜਦੋਂ ਆਪਾਂ ਇਹ ਸਵਾਲ ਖੜੇ ਕਰੇ ਸੀ ਨਾ, ਕਈ ਕਹਿੰਦੇ ਸੀ ਨਹੀਂ ਜੀ ਇਹ ਤਾਂ ਜਾਣ ਬੁੱਝ ਕੇ ਦੇਸ਼ ਦੇ ਖਿਲਾਫ ਹੈ ਜੀ, ਰਾਸ਼ਟਰ ਦੇ ਖਿਲਾਫ ਹੈ, ਤਾਂ ਬਹੁਤ ਚੰਗੀ ਯੋਜਨਾ ਹੈ ਜੀ। ਤੇ ਉਹਦੇ ਸ਼ਿਕਾਰ ਹੋਰ ਸੂਬਿਆਂ ਦੇ ਲੋਕ ਤਾਂ ਹੋਏ, ਪੰਜਾਬ ਦੇ ਪੁੱਤ ਵੀ ਹੋ ਗਏ। ਅਸਲ 'ਚ ਬੇਰੁਜ਼ਗਾਰੀ ਇੰਨੀ, ਅਗਲਾ ਕਹਿੰਦਾ 4 ਸਾਲ ਹੀ ਨੌਕਰੀ ਸਹੀ। ਹਾਂਜੀ ਹਾਂਜੀ। ਸੋ ਉਸ ਹਵਾਲੇ ਨਾਲ ਮਾਨਸੇ ਦਾ ਨੌਜਵਾਨ ਵੀ ਅਗਨੀਵੀਰ ਦੀ ਯੋਜਨਾ ਦੇ ਤਹਿਤ ਭਰਤੀ ਹੁੰਦਾ, ਤੇ ਮਾਂ ਪਿਓ ਲਈ ਤਾਂ ਇਹ ਹੈ ਕਿ ਪੁੱਤ ਨੇ ਫੌਜੀ ਵਰਦੀ ਪਾ ਲਈ, ਸਾਡਾ ਫੌਜੀ ਹੈ। ਹੁਣ ਉਹ ਨੌਜਵਾਨ ਸਰਹੱਦ ਤੇ ਤੈਨਾਤ ਹੈ ਤੇ ਉਹਦੇ ਮੱਥੇ 'ਚ ਗੋਲੀ ਵੱਜਦੀ ਹੈ, ਤੇ ਪਰਿਵਾਰ ਦੇ ਹਵਾਲੇ ਨਾਲ ਕਿ ਉਹ ਸ਼ਹਾਦਤ ਪਾ ਗਿਆ, ਤੇ ਫੌਜੀ ਕਹਿੰਦੇ ਜੀ, ਫੌਜ ਦੇ ਅਧਿਕਾਰੀ ਕਹਿੰਦੇ ਜੀ ਨਹੀਂ, ਸੁਸਾਈਡ ਕਰ ਗਿਆ। ਜੀ ਜੀ। ਪਰ ਇੱਥੇ ਧੰਨਵਾਦ ਪੰਜਾਬ ਸਰਕਾਰ ਦਾ, ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ, ਜਿਨ੍ਹਾਂ ਨੇ ਉਸ ਪਰਿਵਾਰ ਦੀ ਬਾਂਹ ਫੜੀ। ਘਰੇ ਫੌਜ ਦੀ ਜਦੋਂ ਟੁਕੜੀ ਦਾ ਪਤਾ ਲੱਗਿਆ ਨਹੀਂ ਆਈ ਗਾਰਡ ਆਫ ਆਨਰ ਦੇਣ ਲਈ, ਤਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਟੁਕੜੀ ਭੇਜੀ, ਤੁਰੰਤ ਅਧਿਕਾਰੀ ਭੇਜੇ ਤੁਰੰਤ, ਤੇ ਉਸ ਨੂੰ ਸਨਮਾਨ ਨਾਲ ਉਹਦਾ ਅੰਤਮ ਸੰਸਕਾਰ ਹੋਇਆ। ਤੇ ਉਸ ਤੋਂ ਬਾਅਦ ਫਿਰ ਖੁਦ ਮੁੱਖ ਮੰਤਰੀ ਸਾਹਿਬ ਚੈੱਕ ਲੈ ਕੇ ਉਹਦੇ ਘਰੇ ਪਹੁੰਚੇ। ਠੀਕ ਹੈ। ਸੋ 1 ਕਰੋੜ ਦਾ ਚੈੱਕ ਉਸ ਪਰਿਵਾਰ ਨੂੰ ਦੇ ਕੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਕਿ ਇਹਦੇ ਨਾਲ ਜਵਾਕ ਤਾਂ ਨਹੀਂ ਮੁੜਨ ਲੱਗਿਆ, ਪਰ ਇੱਕ ਹੌਸਲਾ ਤਾਂ ਹੈ ਕਿ ਸਾਡੇ ਨਾਲ ਕੁਝ ਖੜੇ ਨੇ ਕੁਝ ਲੋਕ। ਹਾਂਜੀ ਹਾਂਜੀ। ਸੋ ਇਹ ਹੌਸਲੇ ਦੀ ਕੋਸ਼ਿਸ਼ ਹੈ। ਪਰ ਦੂਸਰੇ ਪਾਸੇ ਪ੍ਰਾਈਵੇਟ ਐਂਬੂਲੈਂਸ, ਤਿਰੰਗਾ ਨਹੀਂ, ਫੌਜੀ ਜਵਾਨਾਂ ਦੀ ਟੁਕੜੀਆਂ ਨਹੀਂ, 2 ਫੌਜੀ ਆਏ ਤੇ ਛੱਡ ਕੇ ਚਲੇ ਗਏ, ਤੇ ਸ਼ਹੀਦ ਦਾ ਦਰਜਾ ਨਹੀਂ। ਪਹਿਲਾਂ ਇਸੇ ਫੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਨਸਲ ਹੁੰਦੀ ਹੈ ਕਿ ਉਹ ਬਾਰਡਰ ਤੇ ਤੈਨਾਤ ਸੀ ਤੇ ਉਹਦੇ ਮੱਥੇ 'ਚ ਗੋਲੀ ਵੱਜੀ ਹੈ। ਜੀ ਜੀ। ਤੇ ਜਦੋਂ ਹਵਾਲਾ ਆਇਆ ਕਿ ਫੇਰ ਜੇਕਰ ਮੱਥੇ 'ਚ ਗੋਲੀ ਵੱਜੀ ਹੈ ਤਾਂ ਉਹਨੂੰ ਸਨਮਾਨ ਮਾਨਤਾਨ ਕਿਉਂ ਨਹੀਂ, ਕਹਿੰਦੇ ਨਹੀਂ ਜੀ ਅਸੀਂ ਕੋਈ ਫਰਕ ਨਹੀਂ ਕਰਦੇ ਅਗਨੀਵੀਰ ਨਾਲ, ਉਹ ਤਾਂ ਇਸ ਲਈ ਹੈ ਕਿਉਂਕਿ ਇਹ ਸੁਸਾਈਡ ਕੇਸ ਹੈ। ਅੱਛਾ ਪ੍ਰਵੀਨ ਜੀ, ਬਾਰਡਰ ਦੇ ਉੱਤੇ ਜਿਹੜੇ ਸਾਡੇ ਫੌਜੀ ਵੀਰ ਤੈਨਾਤ ਨੇ ਉਹਨਾਂ ਕਰਕੇ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ। ਜੀ ਬਿਲਕੁਲ। ਜਿਹੜੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਨੂੰ ਸੁਰੱਖਿਅਤ ਰੱਖਦੇ ਨੇ, ਅਸੀਂ ਉਹਨਾਂ ਕਰਕੇ ਸੁੱਖ ਦੀ ਨੀਂਦ ਸੌਂਦੇ ਹਾਂ, ਨਾ ਕਿ ਉਹ ਜਿਹੜੀਆਂ ਹੂਟਰ ਵਾਲੀਆਂ ਗੱਡੀਆਂ ਲੈ ਕੇ, ਝੰਡੀਆਂ ਵਾਲੀਆਂ ਕਾਰਾਂ ਲੈ ਕੇ ਫਿਰਦੇ ਨੇ ਉਹਨਾਂ ਕਰਕੇ। ਪਰ ਇੱਕ ਸੱਚਾਈ ਇਹ ਵੀ ਹੈ ਕਿ ਬਾਰਡਰ ਤੇ ਜੋ ਵੀ ਘਟਨਾਕ੍ਰਮ ਵਾਪਰਦਾ, ਉਹਦਾ ਸਾਨੂੰ ਉਹੀ ਪਹਿਲੂ ਪਤਾ ਲੱਗਦਾ ਹੈ ਜੋ ਫੌਜ ਦੇ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ। ਠੀਕ ਹੈ। ਤੁਸੀਂ ਅਸੀਂ ਉੱਥੇ ਤੈਨਾਤ ਨਹੀਂ। ਹਾਂਜੀ। ਜਦੋਂ ਸੀਜ਼ ਫਾਇਰ ਦਾ ਪਹਿਲੂ ਆਉਂਦਾ ਤਾਂ ਸੀਜ਼ ਫਾਇਰ ਸਮੇਂ ਭਾਰਤੀ ਫੌਜ ਦੇ ਹਵਾਲੇ ਨਾਲ ਆਏ ਬੁਲੇਟਿਨ ਦੱਸਦੇ ਨੇ ਕਿ ਪਹਿਲ ਪਾਕਿਸਤਾਨ ਨੇ ਕੀਤੀ, ਸੀਜ਼ ਫਾਇਰ ਤੋੜਿਆ, ਜਵਾਬੀ ਕਾਰਵਾਈ 'ਚ ਭਾਰਤੀ ਫੌਜ ਨੇ ਉਹਨਾਂ ਦੇ ਇੰਨੇ ਜਵਾਨ ਜ਼ਖਮੀ ਕੀਤੇ, ਇੰਨੇ ਦੇ ਗੋਲੀ ਲੱਗੀ, ਆ ਹੋਇਆ ਹੈ ਨਾ। ਹਾਂਜੀ ਹਾਂਜੀ। ਤੇ ਫਿਰ ਭੱਜ ਗਏ। ਇਹ ਜਦੋਂ ਉਸੇ ਸਮੇਂ ਤੁਸੀਂ ਜੇ ਪਾਕਿਸਤਾਨੀ ਬੁਲੇਟਿਨ ਸੁਣੋ ਤਾਂ ਉਹ ਕਹਿੰਦੇ ਜੀ ਭਾਰਤੀ ਫੌਜ ਨੇ ਸੀਜ਼ ਫਾਇਰ ਕੀਤਾ, ਪਹਿਲਾਂ ਉਹਨਾਂ ਨੇ ਤੋੜਿਆ ਜੀ, ਅਸੀਂ ਜਵਾਬੀ ਕਾਰਵਾਈ ਕੀਤੀ। ਹੁਣ ਇਸ ਹਵਾਲੇ ਨਾਲ ਸਾਡੇ ਕੋਲ ਉਹੀ ਜਾਣਕਾਰੀਆਂ ਹੁੰਦੀਆਂ ਜੋ ਸਾਡਾ ਪਬਲਿਕੇਸ਼ਨ ਵਿਭਾਗ ਭੇਜਦਾ। ਸੋ ਪਹਿਲੀ ਜਾਣਕਾਰੀ ਦੇ ਹਵਾਲੇ ਨਾਲ ਸੀ ਕਿ ਉਹ ਬਾਰਡਰ ਤੇ ਤੈਨਾਤ ਸੀ, 2-3 ਦਿਨ ਪਹਿਲਾਂ ਅੱਤਵਾਦੀਆਂ ਨਾਲ ਟਾਕਰਾ ਹੋਇਆ ਸੀ, ਇਸ ਲਈ ਸ਼ੰਕੇ ਨੇ ਕਿ ਉਹਨਾਂ ਅੱਤਵਾਦੀ ਨੇ ਮੋੜਵੀਂ ਕਾਰਵਾਈ ਕੀਤੀ ਹੈ ਕੋਈ, ਤੇ ਇਸ ਲਈ ਉਹਦੇ ਮੱਥੇ 'ਚ ਗੋਲੀ ਵੱਜੀ ਹੈ। ਜੀ। ਪਰ ਜਦੋਂ ਪਹਿਲੂ ਆਇਆ ਸਨਮਾਨ ਦਾ, ਰਾਸ਼ਟਰੀ ਸਨਮਾਨ ਦਾ, ਸ਼ਹੀਦ ਦੇ ਦਰਜੇ ਦਾ, ਉਸ ਨੂੰ ਮਿਲਦੇ ਰੁਤਬੇ ਦਾ, ਤਾਂ ਫਿਰ ਕਹਿੰਦੇ ਜੀ ਫਿਰ ਜਵਾਬ ਭੇਜਤਾ ਚਿੱਠੀ ਰਾਹੀਂ ਕਿ ਨਹੀਂ ਜੀ ਇਹ ਤਾਂ ਸੁਸਾਈਡ ਹੈ, ਉਹਨੇ ਆਪ। ਪਰਿਵਾਰ ਕਹਿੰਦਾ ਕੋਈ ਮਸਲਾ ਤਾਂ ਦੱਸੋ, ਕਾਰਨ ਕੀ ਆ, ਸੁਸਾਈਡ ਦਾ ਕੋਈ ਪਹਿਲੂ ਤਾਂ ਹੋਵੇ। ਹਾਂਜੀ। ਤੇ ਇੱਧਰ ਧਿਰਾਂ ਨੇ ਸਵਾਲ ਖੜੇ ਕੀਤੇ ਨੇ ਕਿ ਜੇਕਰ ਅਗਨੀਵੀਰਾਂ ਨੂੰ ਤੁਸੀਂ ਦਰਜਾ ਹੀ ਨਹੀਂ ਦੇਣਾ ਫੌਜੀ ਵਾਲਾ, ਜੇਕਰ ਤੁਸੀਂ ਉਹ ਮਾਨਤਾ ਨਹੀਂ ਦੇਣਾ ਫੌਜੀ ਵਾਲਾ, ਫਿਰ ਬਾਰਡਰ ਤੇ ਤੈਨਾਤ ਕਿਵੇਂ ਕਰਦੇ ਉਹਨਾਂ ਨੂੰ? ਤੇ ਫੌਜ ਦੇ ਰਿਟਾਇਰਡ ਅਧਿਕਾਰੀ, ਵੱਡੇ ਅਧਿਕਾਰੀ ਇਹ ਦਮ ਭਰਦੇ ਰਹੇ ਨੇ ਕਿ 6 ਮਹੀਨੇ 'ਚ ਫੌਜ ਦੀ ਟ੍ਰੇਨਿੰਗ ਨਹੀਂ ਲਈ ਜਾ ਸਕਦੀ। ਹਾਂਜੀ ਹਾਂਜੀ। 6 ਮਹੀਨੇ 'ਚ ਤਾਂ ਕਹਿੰਦੇ ਜਜ਼ਬਾ ਨਹੀਂ ਭਰਦਾ ਤੇ ਤੁਸੀਂ ਟ੍ਰੇਨਿੰਗ ਦੀ ਗੱਲ ਕਰਦੇ ਹੋ। ਇਸ ਲਈ ਇਸ ਹਵਾਲੇ ਨਾਲ ਇਹ ਕਿਤੇ ਦੇਸ਼ ਦੀ ਜਵਾਨੀ ਨਾਲ ਇੱਕ ਧੋਖਾ ਤਾਂ ਨਹੀਂ, ਇਹਨੇ ਸਵਾਲ ਖੜਾ ਕਰ ਦਿੱਤਾ ਇਸ ਮਾਨਸਾ ਦੇ ਅੰਮ੍ਰਿਤਪਾਲ ਨੌਜਵਾਨ ਦੇ ਸ਼ਹਾਦਤ ਦੇ ਨਾਲ। ਦੇਖੋ ਸ਼ਰਮਾ ਜੀ, ਹਰ ਨੌਕਰੀ ਜਿਹੜੀ ਆ ਉਹਦਾ ਇੱਕ ਕੋਈ ਨਾ ਕੋਈ ਪ੍ਰੋਟੋਕੋਲ ਹੈ ਤੇ ਉਹਦਾ ਕੋਈ ਸਿਧਾਂਤ ਹੈ, ਪਰ ਇਹ ਨੌਕਰੀ ਸਭ ਤੋਂ ਔਖੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਕਰਕੇ ਅਸੀਂ ਰਾਤ ਨੂੰ ਸੌਂ ਸਕਦੇ ਹਾਂ। ਇੱਕ ਅੰਗਰੇਜ਼ੀ ਦਾ ਕੋਟ ਵੀ ਆ, ਉਸ ਕੋਟ ਦੀਆਂ ਲਾਈਨਾਂ ਮੈਨੂੰ ਉਹਦੇ 'ਚ ਕੁਛ ਚੀਜ਼ਾਂ ਯਾਦ ਆ। ਉਹ ਕਹਿੰਦੇ ਵੀ ਸਾਡੇ ਜਿਹੜੇ ਝੰਡੇ ਝੂਲਦੇ ਆ ਨਾ, ਉਹ ਹਵਾ ਨਾਲ ਨਹੀਂ ਝੂਲਦੇ, ਉਹ ਸਾਡੇ ਜਿਹੜੇ ਸਿਪਾਹੀ ਆਖਰੀ ਸਾਹ ਲੈਂਦੇ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਨਾਲ ਝੂਲਦੇ ਆ। ਹਾਂਜੀ। ਤੇ ਪਰ ਜਿਹੜੀ ਮਾਣ ਸਨਮਾਨ ਦੀ ਜਿਵੇਂ ਤੁਸੀਂ ਚਰਚਾ ਕੀਤੀ ਆ, ਉਹ ਧੋਖਾ ਹੀ ਹੈ, ਇੱਕ ਬੇਈਮਾਨੀ ਹੈ ਕਿਸੇ ਦੇ ਸਮਰਪਣ ਦੀ ਭਾਵਨਾ ਦੇ ਨਾਲ, ਕਿਸੇ ਦੀ ਜਾਨ ਵਾਰਨ ਦੀ ਭਾਵਨਾ ਦੇ ਨਾਲ।
ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਪੰਥਕ ਸਿਧਾਂਤ ਦੇ ਬਾਰੇ। ਹੁਣ ਕਹਿੰਦੇ ਸਮੁੰਦਰ ਕਿਨਾਰੇ ਜਾਂ ਬੀਚ ਤੇ ਆਨੰਦ ਕਾਰਜ ਨਹੀਂ ਹੋ ਸਕਣਗੇ ਜੀ। ਪੰਜ ਸਿੰਘ ਸਾਹਿਬਾਨ ਦੀ ਬੈਠਕ ਸੀ ਜੀ। ਗਿਆਨੀ ਰਘੁਵੀਰ ਸਿੰਘ ਜੀ ਹੋਰਾਂ ਦੀ ਅਗਵਾਈ ਹੇਠ ਸੰਪੂਰਨ ਰੂਪ ਚ ਪਹਿਲੀ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ ਹੈ ਜੀ। ਔਰ ਉਸ ਬੈਠਕ ਚ ਕਈ ਅਹਿਮ ਫੈਸਲੇ ਲਏ ਗਏ ਨੇ, ਹੂੰ। ਜਿਨ੍ਹਾਂ ਚੋਂ ਇੱਕ ਫੈਸਲਾ ਅਹਿਮ ਇੱਕ ਡੇਰੇ ਨਾਲ ਸੰਬੰਧਿਤ ਮੁਖੀ ਦਾ ਵੀ ਹੈ ਕਿ ਹਾਂਜੀ ਉਹਦੇ ਨਜਾਇਜ਼ ਸੰਬੰਧਾਂ ਦਾ ਮਾਮਲਾ ਸਾਹਮਣੇ ਆਇਆ, ਉਹਨੂੰ ਪੇਸ਼ ਹੋ ਕੇ ਮਾਫੀ ਮੰਗਣ ਦੀ ਹਦਾਇਤ, ਉਹ ਸਾਰਾ ਕੀਤਾ ਗਿਆ ਜੀ। ਕੁਝ ਗੁਰਦੁਆਰਿਆਂ ਦੀ ਕਮੇਟੀਆਂ ਦੇ ਕੰਮਕਾਜ ਦੇ ਮਾਮਲੇ ਸਾਹਮਣੇ ਆਏ ਨੇ, ਉਹਨਾਂ ਕਮੇਟੀਆਂ ਨੂੰ ਤਾੜਨਾਮਾ ਹੈ ਨਾ। ਇਸੇ ਤਰ੍ਹਾਂ ਬਠਿੰਡੇ ਵਾਲਾ ਉਹ ਮਾਮਲਾ ਜਿਹੜਾ ਆਪਾਂ ਚਰਚਾ ਕੀਤੀ ਸੀ, ਸਮਲਿੰਗੀ ਵਿਆਹ ਦਾ, ਕੁੜੀ ਨਾਲ ਵਿਆਹ ਕਰਾਉਣ ਵਾਲਾ ਮਾਮਲਾ, ਉਸ ਤੋਂ ਬਾਅਦ ਇੱਕ ਹੋਰ ਆ ਗਿਆ ਸੀ ਮਾਮਲਾ ਸਾਹਮਣੇ। ਹਾਂ, ਉਹ ਤੋਂ ਬਾਅਦ ਤਾਂ ਇੱਕ ਉਹ ਆ ਗਿਆ ਸੀਗਾ ਗੁਰਦੁਆਰੇ ਦਾ ਜਿਹੜਾ ਕਿ ਫਰਜ਼ੀ ਵਿਆਹ ਕਰਾਉਂਦਾ ਸੀ, ਨਾਬਾਲਗ ਬੱਚੀਆਂ ਦੇ ਵਿਆਹ ਕਰਾਉਂਦਾ ਸੀ, ਉਹ ਸਾਰਾ ਸਰਟੀਫਿਕੇਟ ਦੂਏ ਗੁਰਦੁਆਰੇ ਦਿੰਦਾ ਸੀ। ਜੀ ਜੀ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਜਿਹੜੀ ਸਮਲਿੰਗੀ ਵਿਆਹ ਉਹਨੂੰ ਮਾਨਤਾ ਨਹੀਂ ਦਿੱਤੀ ਗਈ, ਉਸ ਵਿਆਹ ਨੂੰ ਕੋਈ ਮਾਨਤਾ ਨਹੀਂ ਗਈ, ਤੇ ਉਹਦੇ ਨਾਲ ਹੀ ਜਿਹੜੀ ਉੱਥੇ ਦੀ ਕਮੇਟੀ ਹੈ, ਗ੍ਰੰਥੀ ਸਿੰਘ ਹੈ, ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਤੇ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ। ਤੇ ਸਭ ਤੋਂ ਵੱਡੀ ਚਰਚਾ ਸੀਗੀ ਜਿਹੜੇ ਮਤਲਬ ਅਸੀਂ ਕਹਿੰਦੇ ਹਾਂ ਕਿ ਇੱਕ ਡੈਸਟੀਨੇਸ਼ਨ ਮੈਰਿਜ ਹੈ ਨਾ, ਮਤਲਬ ਕੋਈ ਚੋਣ ਵੀ ਥਾਂ ਚੁਣ ਲਓ ਖਾਸ, ਉੱਥੇ ਜਾ ਕੇ ਵਿਆਹ ਕਰਾਂਗੇ ਜੀ, ਪਹਾੜਾਂ ਤੇ ਕਰਾਂਗੇ ਜੀ, ਸਮੁੰਦਰ ਕਿਨਾਰੇ ਕਰਾਂਗੇ ਜੀ, ਬੀਚ ਤੇ ਕਰਾਂਗੇ ਜੀ, ਹੈ ਨਾ, ਕਿਤੇ ਜੰਗਲ ਚ ਜਾ ਕੇ ਕਰਾਂਗੇ, ਜਿਹੜੀਆਂ ਇਹ ਥਾਵਾਂ ਚੁਣੀਆਂ ਜਾਂਦੀਆਂ ਅਚੇਚ ਵਾਲੀਆਂ। ਫਿਰ ਉੱਥੇ ਮਤਲਬ ਫਿਲਮੀ ਸੈੱਟ ਮੰਗ ਤੁਸੀਂ ਕਹੋ ਕਿ ਪੰਡਾਲ ਲਾ ਕੇ ਅਸੀਂ ਪਾਵਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਂਗੇ ਜੀ, ਫਿਰ ਉਹਦੇ ਉੱਤੇ ਅਸੀਂ ਆਨੰਦ ਕਾਰਜ ਕਰਾਂਗੇ। ਸੋ ਉਸ ਨੂੰ ਫਿਲਮੀ ਰੂਪ ਦਿੱਤਾ ਗਿਆ, ਨਟੰਕੀ ਰੂਪ ਦਿੱਤਾ ਜਾ ਰਿਹਾ, ਜਦੋਂ ਕਿ ਇਹ ਵਿਆਹ ਸੰਪੰਨ ਹੋਣ ਦੀ ਰਹਿਤ ਮਰਿਆਦਾ ਅਨੁਸਾਰ ਇੱਕ ਰਸਮ ਹੈ। ਤੇ ਉਸ ਧਾਰਮਿਕ ਰਵਾਇਤ ਨੂੰ, ਰਸਮ ਨੂੰ ਤੁਸੀਂ ਫਿਲਮੀ ਰੰਗਤ, ਟੀਵੀ ਰੰਗਤ, ਦਿਖਾਵੇ ਦੀ ਚੋਚਲੇਬਾਜ਼ੀ, ਸੋ ਇਹ ਮਨਜ਼ੂਰ ਨਹੀਂ। ਇਸ ਨੂੰ ਲੈ ਕੇ ਸਖਤ ਰੂਪ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਸਪਸ਼ਟ ਰੂਪ ਚ ਕਿਹਾ ਕਿ ਹੁਣ ਇਹ ਬੀਚ ਦੇ ਉੱਤੇ, ਨਦੀਆਂ, ਦਰਿਆਵਾਂ, ਸਮੁੰਦਰਾਂ ਦੇ ਕਿਨਾਰੇ, ਜੰਗਲਾਂ ਮੰਗਲਾਂ, ਇਹੀ ਜਿਹੀ ਥਾਵਾਂ ਦੇ ਉੱਤੇ ਕਿਤੇ ਵੀ ਪਾਵਨ ਸਰੂਪ ਦਾ ਏਦਾਂ ਪ੍ਰਕਾਸ਼ ਕਰਕੇ ਆਨੰਦ ਕਾਰਜ ਨਹੀਂ ਹੋਣਗੇ। ਠੀਕ ਹੈ। ਤੇ ਮੈਂ ਉਮੀਦ ਕਰਦਾ ਇਸ ਗੱਲ ਨੂੰ ਗੰਭੀਰਤਾ ਨਾਲ ਸਾਰੀਆਂ ਗੁਰਦੁਆਰਾ ਕਮੇਟੀਆਂ, ਸਾਰੀਆਂ ਪੰਥਕ ਧਿਰਾਂ, ਸਾਰੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਪਰਿਵਾਰ ਇਸ ਗੱਲ ਨੂੰ ਮਾਨਤਾ ਦੇਣਗੇ। ਇਹਦੇ ਨਾਲ ਗੁਰੂ ਸਾਹਿਬ ਦਾ ਰੁਤਬਾ, ਗੁਰੂ ਗ੍ਰੰਥ ਸਾਹਿਬ ਦਾ ਮਾਨ ਤਾਣ ਸਾਡੀ ਨਜ਼ਰ ਦੇ ਵਿੱਚ ਜੋ ਹੈ ਉਹ ਹੋਰ ਉੱਚਾ ਸੁੱਚਾ ਹੁੰਦਾ। ਇਸ ਦੇ ਉੱਤੇ ਸਾਨੂੰ ਇਹ ਧਿਆਨ ਦੇਣਾ ਪੈਣਾ। ਇਹਦੇ ਲਈ ਇੱਕ ਪਹਿਲ ਕਦਮੀ ਹੈ ਜਿਹੜੀ ਕਾਬਲੇ ਤਾਰੀਫ। ਅੰਦਰੋਂ ਅੰਦਰੀ ਕਈ ਲੋਕ ਸ਼ਰਮਾ ਜੀ ਇਹ ਤੇ ਚਰਚਾ ਵੀ ਕਰਦੇ ਰਹੇ ਕਿ ਇਹ ਰਸਮ ਗਲਤ ਹੈ, ਤੇ ਪਰ ਫਿਰ ਵੀ ਇਹਦਾ ਜਿਹੜਾ ਪ੍ਰਚਲਨ ਆ ਉਹ ਬੰਦ ਨਹੀਂ ਹੋਇਆ। ਪਰ ਹੁਣ ਚਲੋ ਉਮੀਦ ਕਰ ਸਕਦੇ ਹਾਂ ਕਿ ਸਿੰਘ ਸਾਹਿਬਾਨ ਦੇ ਇਸ ਜੋ ਉਹਨਾਂ ਨੇ ਦਿੱਤੀਆਂ ਹਦਾਇਤਾਂ ਉਹਨਾਂ ਦੇ ਮੁਤਾਬਕ ਪਾਲਣ ਹੋਊਗਾ ਤੇ ਇਹ ਜਿਹੜਾ ਪ੍ਰਚਲਨ ਉਹ ਬੰਦ ਹੋਊਗਾ। ਪ੍ਰਵੀਨ ਜੀ ਸਿੰਘ ਸਾਹਿਬਾਨ ਕੋਲ ਇੱਕ ਦੋ ਮਾਮਲੇ ਹੋਰ ਪਹੁੰਚੇ ਨੇ ਜੀ, ਤੇ ਉਹਨਾਂ ਨੇ ਮੰਥਨ ਸ਼ੁਰੂ ਕੀਤਾ। ਠੀਕ ਹੈ। ਤੇ ਆਉਂਦੇ ਦਿਨਾਂ ਚ ਹੋ ਸਕਦਾ ਉਹਦੇ ਬਾਰੇ ਵੀ ਕੁਝ ਫੈਸਲਾ ਹੋਵੇ। ਸ਼ਾਇਦ ਆਪਾਂ ਪਿਛਲੇ ਦਿਨ ਇੱਕ ਪਹਿਲੂ ਕੀਤਾ ਵੀ ਸੀਗਾ ਕਿ ਜਦੋਂ ਸੁੱਖ ਆਸਣ ਦੇ ਸਮੇਂ ਏਸੀ ਚੱਲਦੇ ਛੱਡ ਦਿੱਤੇ ਜਾਂਦੇ ਨੇ, ਪੱਖੇ ਲਾ ਦਿੱਤੇ ਜਾਂਦੇ ਨੇ, ਉਸ ਪਹਿਲੂ ਨੂੰ ਵਿਚਾਰਿਆ ਜਾ ਰਿਹਾ। ਉਹਦੇ ਨਾਲ ਕਈ ਵਾਰ ਮੱਧਭਾਗੀਆਂ ਘਟਨਾਵਾਂ ਵਾਪਰੀਆਂ ਨੇ। ਹਾਂਜੀ, ਸ਼ਾਰਟ ਸਰਕਟ ਹੋਣ ਕਰਕੇ ਬਹੁਤ ਇਸ ਹਵਾਲੇ ਨਾਲ ਮਤਲਬ ਕਿ ਉਹ ਕੀ ਸਿਰਫ ਅਸੀਂ ਪਖੰਡਵਾਦ ਦਾ ਤਾਂ ਨਹੀਂ ਇੱਕ ਰੂਪ ਅਪਣਾ ਰਹੇ, ਉਸ ਦੇ ਉੱਤੇ ਵੀ ਸਿੰਘ ਸਾਹਿਬਾਨਾਂ ਦੀ ਚਰਚਾ ਸ਼ੁਰੂ ਹੋਈ ਹੈ, ਸਿੱਖ ਪੰਥਕ ਧਿਰਾਂ ਚ ਵੀ ਚਰਚਾ ਸ਼ੁਰੂ ਹੋਈ ਹੈ। ਪਰ ਉਹਦੇ ਨਾਲ ਦੋ ਪਹਿਲੂ ਹੋਰ ਸਿੰਘ ਸਾਹਿਬਾਨਾਂ ਦੇ ਧਿਆਨ ਚ ਆਏ ਨੇ। ਹਾਂਜੀ, ਇੱਕ ਤਾਂ ਇਹ ਨੇ ਗੁਰੂ ਘਰਾਂ ਦੇ ਵਿੱਚ ਜਿਹੜਾ ਮਤਲਬ ਕਿ ਕਿਹਾ ਇਹ ਜਾਂਦਾ ਜਦੋਂ ਕੋਈ ਸਮਾਗਮ ਹੁੰਦਾ ਕਿ ਜੀ ਲੰਗਰ ਛਕ ਕੇ ਜਾਇਓ। ਹਾਂਜੀ, ਲੰਗਰ ਦੀ ਬਜਾਏ ਲੱਗੀ ਹੁੰਦੀ ਹੈ ਵਿਆਹ ਵਾਲੀ ਰੋਟੀ ਜੀ। ਠੀਕ ਹੈ। ਚਾਹੇ ਉਹ ਦੁੱਖ ਦਾ ਹੀ ਭੋਗ ਹੋਵੇ, ਉੱਥੇ ਮੇਜ਼ ਕੁਰਸੀਆਂ ਲਾ ਕੇ, ਮਤਲਬ ਉੱਥੇ ਕਹਿਣਗੇ ਜੀ ਸਿਰ ਢੱਕ ਕੇ ਰੱਖਿਓ ਜੀ, ਪਰ ਪੈਰਾਂ 'ਚ ਜੁੱਤੇ ਪਾਏ ਹੁੰਦੇ ਨੇ ਅਸੀਂ। ਤੇ ਉਹ ਫਿਰ ਲੰਗਰ ਨਹੀਂ ਹੈ, ਲੰਗਰ ਤਾਂ ਪੰਗਤ ਨਾਲ ਹੀ ਸੰਪੂਰਨ ਹੁੰਦਾ। ਸੋ ਉਸ ਰਵਾਇਤ ਦੇ ਉੱਤੇ ਵੀ ਸਿੰਘ ਸਾਹਿਬਾਨ ਨਾਲ ਚਰਚਾ ਸ਼ੁਰੂ ਹੋਈ ਹੈ ਕਿ ਗੁਰੂ ਘਰ ਦੇ ਅੰਦਰ, ਗੁਰੂ ਘਰ ਦੇ ਗਲਿਆਰੇ ਦੇ ਅੰਦਰ, ਇਹਦੇ ਦੇ ਅੰਦਰ ਜਿਹੜਾ ਵੀ ਪ੍ਰਸ਼ਾਦਾ ਛਕਣ ਦੀ ਰਵਾਇਤ ਹੈ ਉਹ ਲੰਗਰ ਵਾਲੀ, ਪੰਗਤ ਵਾਲੀ ਰਵਾਇਤ ਰਹੇ, ਇਹਦੇ ਉੱਤੇ ਵੀ ਨਜ਼ਰਸਾਨੀ ਦੀ ਲੋੜ ਹੈ। ਤੇ ਇਸੇ ਤਰ੍ਹਾਂ ਜਦੋਂ ਦੁੱਖ ਵਾਲੇ ਸਮਾਗਮ ਗੁਰੂ ਘਰਾਂ ਚ ਹੁੰਦੇ ਨੇ, ਉੱਥੇ ਵੀ ਸ਼ਰਧਾਂਜਲੀ ਸਮਾਗਮ ਦੇ ਹਵਾਲੇ ਨਾਲ ਕਿ ਸਿਰਫ ਧੰਨਵਾਦ ਦੀ ਇੱਕ ਅਪੀਲ ਹੋਵੇ, ਜੇਕਰ ਹੋਵੇ, ਨਹੀਂ ਉਹਦੀ ਵੀ ਲੋੜ ਨਹੀਂ। ਗੁਰੂ ਸਾਹਿਬ ਦੇ ਸਨੇਹੇ ਤੋਂ ਵੱਡਾ, ਸ਼ਬਦ ਤੋਂ ਵੱਡਾ, ਅਰਦਾਸ ਤੋਂ ਵੱਡਾ ਤਾਂ ਕੁਛ ਹੈ ਨਹੀਂ। ਜੀ ਜੀ ਜੀ।
ਸੋ ਉਸ ਨੂੰ ਲੈ ਕੇ ਵੀ ਚਰਚਾ ਕਿ ਕਈ ਵਾਰ ਅਸੀਂ ਉਹ ਸ਼ਰਧਾਂਜਲੀਆਂ ਦੇ ਚੱਕਰ 'ਚ ਖਾਸਾ ਕੁਫਰ ਤੋਲ ਜਾਂਦੇ, ਗੁਰੂ ਸਾਹਿਬ ਦੀ ਹਾਜ਼ਰੀ ਝੂਠ ਬੋਲ ਜਾਂਦੇ ਆ। ਇਸ ਹਵਾਲੇ ਨਾਲ ਵੀ ਕਿ ਜੇ ਹੋਵੇ ਤਾਂ ਇੱਕ ਧੰਨਵਾਦੀ ਅਪੀਲ ਹੋਵੇ, ਉਹ ਵੀ ਚਾਹੇ ਸਿੰਘ ਸਾਹਿਬਾਨ ਵੱਲੋਂ, ਜਥੇਦਾਰ ਸਾਹਿਬਾਨ ਵੱਲੋਂ, ਉੱਥੇ ਗ੍ਰੰਥੀ ਸਿੰਘ ਵੱਲੋਂ, ਉੱਥੇ ਸੇਵਾ ਨਿਭਾ ਕਿਸੇ ਵਿਅਕਤੀ ਵੱਲੋਂ ਜਾਂ ਕੋਈ ਖਾਸ ਵਿਅਕਤੀ ਵੱਲੋਂ ਇੱਕ ਹੋਵੇ। ਇਹਦੇ ਉੱਤੇ ਵੀ ਕੁਝ ਪਹਿਲੂਆਂ ਤੇ ਚਰਚਾਵਾਂ ਚੱਲੀਆਂ ਨੇ, ਆਉਂਦੇ ਸਮੇਂ 'ਚ ਇਹ ਤੋਂ ਵੀ ਖਾਸੀ ਆਸ ਹੈ ਇੱਕ ਨਵੀਆਂ ਪਿਰਤਾਂ ਪੈਣਗੀਆਂ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਫਰਜ਼ੀ ਟੀਚਰ ਭਰਤੀ ਘੁਟਾਲੇ ਦੀ। ਜਦੋਂ ਮੈਂ ਫਰਜ਼ੀ ਟੀਚਰ ਭਰਤੀ ਘੁਟਾਲੇ ਦੇ ਬਾਰੇ ਗੱਲਬਾਤ ਕਰ ਰਿਹਾ ਸੀ ਤਾਂ ਮੈਨੂੰ ਹਰਿਆਣੇ ਦੀ ਪੋਲਿਟਿਕਸ ਦਾ ਚੇਤਾ ਆ ਗਿਆ ਕਿ ਉੱਥੋਂ ਦੇ ਪੋਲਿਟਿਕਸ ਦੇ ਧੁਰੰਦਰ ਚਿਹਰੇ ਇੱਕ ਭਰਤੀ ਘੁਟਾਲੇ ਨਹੀਂ, ਟੀਚਰ ਭਰਤੀ ਘੁਟਾਲੇ ਨਹੀਂ ਜਿਹੜਾ ਉਹ ਖੁੱਡੇ ਲੈਣ ਲਾਤੇ। ਉਸ ਤੋਂ ਬਾਅਦ ਉਹਨਾਂ ਦੀ ਸਿਆਸੀ ਤੌਰ ਤੇ ਮੇਰੇ ਖਿਆਲ ਵਾਪਸੀ ਤਾਂ ਨਹੀਂ ਹੋ ਸਕੀ ਸ਼ਰਮਾ ਜੀ ਉਸ ਤਰੀਕੇ ਨਾਲ ਚੌਟਾਲਾ ਫੈਮਿਲੀ ਦੀ, ਜੇ ਦੇਖਿਆ ਜਾਏ। ਬਿਲਕੁਲ, ਬੇਸ਼ੱਕ ਬੀਜੇਪੀ ਨਾਲ ਜਾ ਕੇ ਉਹਨਾਂ ਦਾ ਪੋਤਾ ਮੁੱਖ ਮੰਤਰੀ ਬਣ ਗਿਆ, ਪਰ ਪਾਰਟੀ ਜਿਹੜੀ ਖੁਦ ਮੁਖਤਿਆਰੀ ਵਾਲੀ ਪਾਰਟੀ ਸੀ ਉਹ ਖੇਰੂ ਖੇਰੂ ਹੋ ਗਈ ਹੈ ਨਾ। ਸੋ ਜਾਂ ਜਿਹੜੀ ਪਰਿਵਾਰਵਾਦ ਵਾਲੀ ਗੱਲ ਕਹੀ ਜਾਂਦੀ ਲੈਗੇਸੀ ਇੱਕ ਤੁਰੀ ਹੁੰਦੀ ਸੀ। ਹਾਂਜੀ ਹਾਂਜੀ ਹਾਂਜੀ। ਸੋ ਹਾਂ, ਪਰ ਚਲੋ ਉਸ ਭਰਤੀ ਘੁਟਾਲੇ ਨੇ 10ਵੀਂ 12ਵੀਂ ਪਾਸ ਕਰਾ ਦਿੱਤੀ ਚੌਟਾਲਾ ਸਾਹਿਬ ਨੂੰ, ਇਹ ਵਧੀਆ ਅੰਦਰ ਲੈ ਕੇ ਉਹ ਠੀਕ ਹੋ ਗਿਆ। ਹਾਂਜੀ। ਫਰਜ਼ੀ ਟੀਚਰ ਭਰਤੀ ਘੁਟਾਲਾ ਇੱਕ ਫਿਰ ਚਰਚਾ ਦੇ ਵਿੱਚ ਹੈ ਜੀ। ਹਾਂ, ਉਹ ਬਿਲਕੁਲ ਉਹ ਪੰਜਾਬ ਦੇ ਵਿੱਚ ਜਿਹੜਾ ਹੁਣ ਹੈਗਾ ਉਹ ਹੈਗਾ ਟੀਚਿੰਗ ਫੈਲੋ ਵਾਲਾ ਮਸਲਾ। ਜੀ ਜੀ। ਟੀਚਿੰਗ ਫੈਲੋ ਭਰਤੀ ਘੁਟਾਲੇ ਦੇ ਮਾਮਲੇ ਦੇ ਵਿੱਚ 20 ਜ਼ਿਲ੍ਹਿਆਂ ਦੇ 10,000 ਟੀਚਰ ਭਰਤੀ ਕੀਤੇ ਗਏ ਸੀ। 9,998 ਦੀ ਭਰਤੀ ਆ। ਇਹ 2009 ਦੇ ਵਿੱਚ ਮਾਮਲਾ ਚਰਚਾ ਚ ਆਉਂਦਾ ਤੇ ਉਸ ਚਰਚੇ ਦੇ ਹਵਾਲੇ ਨਾਲ ਇਹ ਪਹਿਲੂ ਉੱਭਰ ਕੇ ਆਏ ਕਿ ਇਹਦੇ ਵਿੱਚ ਭਾਈ ਫਰਜ਼ੀ ਸਰਟੀਫਿਕੇਟ, ਨਕਲੀ ਡਿਗਰੀਆਂ, ਨਕਲੀ ਜਾਤੀ ਧਰਮ ਸਰਟੀਫਿਕੇਟ, ਇਹ ਖਾਸੇ ਮਾਮਲੇ ਨੇ। ਜੀ ਜੀ। ਤੇ ਵਿਜੀਲੈਂਸ ਨੇ ਮਰੇਲਕੋਟਲੇ ਦੇ ਵਿੱਚ ਇੱਕ ਨਵੀਂ FIR ਦਰਜ ਕੀਤੀ ਆ। ਠੀਕ ਹੈ ਜੀ। ਉਸ ਨਵੀਂ FIR ਦੇ ਹਵਾਲੇ ਨਾਲ ਇਹਦੇ ਵਿੱਚ ਉੱਥੋਂ ਦੇ 7 ਟੀਚਿੰਗ ਫੈਲੋਆਂ ਦੇ ਉੱਤੇ FIR ਹੋ ਗਈ ਤੇ ਜ਼ਿਲ੍ਹਾ ਅਧਿਕਾਰੀ ਤੇ ਪਰਚਾ ਦਰਜ ਹੈ ਤੇ ਇਹਦੇ ਵਿੱਚ ਹੋਰਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ। ਮਤਲਬ ਪਿੱਛੇ ਬਚਦੇ 19 ਜ਼ਿਲ੍ਹਿਆਂ ਦੇ ਵਿੱਚ ਵੀ ਟੀਚਿੰਗ ਫੈਲੋ ਭਰਤੀ ਘੁਟਾਲੇ ਦੇ ਮਾਮਲੇ 'ਚ ਕਈ, ਮਤਲਬ ਹੋ ਸਕਦਾ ਕਿ ਕਈ ਵਿਚਾਰੇ ਸਹੀ ਵੀ ਹੋਣ, ਉਹ ਵੀ ਰਗੜ ਹੋ ਜਾਣ, ਹੁਣ ਸਾਰੀ ਪ੍ਰਭਾਵਿਤ ਹੋ ਜਾਵੇ ਖੇਡ ਸਾਰੀ। ਸੋ ਪਰ ਕੁਝ ਲੋਕ ਬਾਕੀਆਂ ਦਾ ਵੀ ਚੰਗਾ ਕੰਮ ਵੀ ਵਿਗਾੜ ਦਿੰਦੇ ਨੇ। ਸੋ ਇਹ ਮੈਂ ਅੱਗੇ ਵੀ ਕਿੰਨੀ ਵਾਰ ਗੱਲ ਕੀਤੀ ਹੈ ਕਿ ਇੱਕ ਦੀ ਨਲਾਇਕੀ, ਹੁਣ ਉਹ 9,998 ਨੂੰ ਜੇ 8 ਵੀ ਇਹਦੇ ਵਿੱਚ ਦਾਗੀ ਹੋਏ ਕੁੱਲ, ਜੀ ਜੀ, ਗਿਣਤੀ ਵੱਧ ਦੱਸ ਰਹੀ ਹੈ, ਵਿਜੀਲੈਂਸ ਦਾ ਦਾਅਵਾ ਇਹ ਕਰ ਰਹੀ ਹੈ, ਉਹ ਅੰਕੜੇ ਹੈਗੇ, ਮੈਂ ਤੁਹਾਨੂੰ ਦੱਸਦਾ। ਮੈਂ ਕਹਿੰਦਾ ਜੇ 9,998 ਚੋਂ 8 ਵੀ ਦਾਗੀ ਹੋਣ, ਪਰ 9,990 ਵੀ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜੇ ਕਰਾਤੇ ਵਿਜੀਲੈਂਸ ਦੇ ਹਵਾਲੇ ਨਾਲ। ਬਾਕੀ 19 ਜ਼ਿਲ੍ਹਿਆਂ 'ਚ ਜਿੰਨੇ ਬਚਦੇ ਨੇ ਜੀ, ਉਹਨਾਂ ਤੇ ਵੀ ਪਰਚੇ ਦੀ ਕਵਾਇਦ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਜੇਕਰ ਸਭ ਤੋਂ ਵੱਡੀ ਗਿਣਤੀ ਗੁਰਦਾਸਪੁਰ ਤੋਂ ਨਿਕਲ ਕਹਿੰਦੇ, ਗੁਰਦਾਸਪੁਰ ਜ਼ਿਲ੍ਹੇ ਦੇ 54 ਦਾ ਮਾਮਲਾ, 26 ਤੇ ਚਲਾਨ ਪੇਸ਼ ਨੇ। ਇਸੇ ਤਰ੍ਹਾਂ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਵਾਰੀ ਹੁੰਦੀ, ਅੰਮ੍ਰਿਤਸਰ ਜ਼ਿਲ੍ਹੇ ਦੇ 48 ਟੀਚਿੰਗ ਫੈਲੋਆਂ ਦਾ ਮਾਮਲਾ ਹੈ। ਉਸ ਤੋਂ ਬਾਅਦ ਸੰਗਰੂਰ 29 ਹੈ, ਉਸ ਤੋਂ ਬਾਅਦ ਮੋਗਾ 27 ਹੈ, ਤਰਨਤਾਰਨ ਸਾਹਿਬ 19 ਹੈ, ਬਠਿੰਡਾ 9 ਹੈ, ਜਲੰਧਰ 9 ਹੈ, ਫਤਿਹਗੜ੍ਹ ਸਾਹਿਬ ਦੇ 8 ਟੀਚਿੰਗ ਫੈਲੋ ਨੇ, ਸ਼੍ਰੀ ਮੁਕਤਸਰ ਸਾਹਿਬ ਦੇ 6 ਨੇ, ਮੋਹਾਲੀ ਦੇ 7 ਨੇ, ਇਸੇ ਤਰ੍ਹਾਂ ਫਿਰ ਆਪਣਾ ਸ਼ਹੀਦ ਭਗਤ ਸਿੰਘ ਨਗਰ ਦੇ 5 ਨੇ। ਤੇ ਇਹ ਸਾਰੇ 20 ਸਵਾਲਾਂ ਦੇ ਘੇਰੇ 'ਚ ਨੇ। ਤੇ ਇਹਦੇ ਨਾਲ ਨਾਲ ਪਤਾ ਤਾਂ ਇਹ ਵੀ ਲੱਗ ਰਿਹਾ ਕਿ ਗੁਰਦਾਸਪੁਰ ਦੇ ਨਾਲ ਸੰਬੰਧਿਤ 128 ਦਾ ਹੋਰ ਵੀ ਇੱਕ ਤਰ੍ਹਾਂ ਦਾ ਮਾਮਲਾ ਕੁਝ। ਠੀਕ ਹੈ। ਕੋਈ ਗਿਣਤੀ ਵੱਡੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹੇ ਅਧਿਕਾਰੀ ਨਾਲ ਟੰਗੇ ਜਾਣੇ ਨੇ, ਨਾਲ ਉਹ ਸਾਰਾ ਜਿਨ੍ਹਾਂ ਦੇ ਵਿੱਚੋਂ ਭਰਤੀ ਪ੍ਰੋਸੈਸ ਚੋਂ ਨਿਕਲ ਕੇ ਗਿਆ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਇਕੱਲੇ ਇਹ ਜ਼ਿੰਮੇਵਾਰ ਨਹੀਂ, ਜਿਨ੍ਹਾਂ ਨੇ ਇਹਨਾਂ ਦੇ ਕਾਗਜ਼ਾਂ ਤੇ ਸਹੀ ਪਾਈ, ਦਰੁਸਤ ਕੀਤੇ, ਚੈੱਕ ਕਰਨ ਦੀ ਜਿਹਨਾਂ ਦੀ ਜ਼ਿੰਮੇਵਾਰੀ ਸੀ, ਉਹ ਵੀ ਵੱਡੇ ਜ਼ਿੰਮੇਵਾਰ ਨੇ ਜੀ। ਤੇ ਕੀ ਖੇਡ ਹੈ, ਕੀ ਮਿਲੀ ਭੁਗਤ ਹੈ, ਇਹਦੀ ਵੀ ਭਾਲ ਹੋਣੀ ਜ਼ਰੂਰੀ ਹੈ। ਸੋ ਇਹ ਭਰਤੀ ਘੁਟਾਲਾ ਇੱਕ ਵਾਰ ਫਿਰ ਚਰਚਾ 'ਚ ਵੀ ਹੈ ਤੇ ਕਾਰਵਾਈ ਵਿੱਢੀ ਗਈ ਹੈ। ਮਲੇਰਕੋਟਲਾ ਤੋਂ ਇੱਕ ਵਾਰ ਫਿਰ ਕਾਰਵਾਈ ਸ਼ੁਰੂ ਕੀਤੀ ਹੈ ਵਿਜੀਲੈਂਸ ਨੇ ਤੇ 19 ਜ਼ਿਲ੍ਹਿਆਂ ਤੱਕ ਇਹ ਜਾਣੀ ਹੈ। ਤੇ ਇਹਦੇ ਹਵਾਲੇ ਨਾਲ ਇੱਕ ਵਾਰ ਫਿਕਰਮੰਦੀ ਵੱਧ ਗਈ ਹੈ ਉਹਨਾਂ ਅਧਿਆਪਕਾਂ ਦੇ ਵਿੱਚ ਜਿਹੜੇ ਇਸ ਪ੍ਰੋਸੈਸ ਦੇ ਰਾਹੀਂ ਭਰਤੀ ਹੋਏ। ਜੀ ਜੀ। ਤੇ ਅਗਲੀ ਜਿਹੜੀ ਖਬਰ ਆ ਉਹ ਵੀ ਸਿੱਖਿਆ ਨੀਤੀ ਦੇ ਵਿੱਚੋਂ ਹੀ ਆਉਂਦੀ ਹੈ ਸ਼ਰਮਾ ਜੀ। ਕਹਿੰਦੇ ਕਿ ਸਕੂਲ ਸਰਕਾਰੀ ਹੈ ਪਰ ਮਾਸਟਰ ਪ੍ਰਾਈਵੇਟ ਹੈ। ਪ੍ਰਵੀਨ ਜੀ, ਪਹਿਲਾਂ ਕਿਸੇ ਸਮੇਂ ਦੌਰ ਚੱਲਦਾ ਸੀ ਜਦੋਂ ਉਵੇਂ ਪੂਰੇ ਰੂਪ ਦੇ ਵਿੱਚ ਦਸਤਾਵੇਜ਼ੀ ਕਾਗਜ਼, ਤਸਵੀਰਾਂ, ਫੋਟੋਆਂ ਬੰਦੇ ਦੀਆਂ ਨਹੀਂ ਹੁੰਦੀਆਂ ਸੀ। ਤਦ ਇਹ ਬਾਰਡਰ ਦੇ ਥਾਵਾਂ ਦੇ ਉੱਤੇ ਖਾਸ ਕਰਕੇ ਵਰਤਾਰਾ ਚੱਲਦਾ ਰਿਹਾ ਕਿ ਜਿਹੜੇ ਅਧਿਆਪਕ ਦੀ ਭਰਤੀ ਬਾਰਡਰ ਵਾਲੇ ਖੇਤਰਾਂ 'ਚ ਹੋ ਜਾਂਦੀ ਸੀ, ਦੂਰ ਦਰਾਡੇ ਹੋ ਜਾਂਦੀ ਸੀ,
ਉਹ ਆਪ ਉੱਥੇ ਜਾਣ ਦੀ ਬਜਾਏ ਜੁਆਇਨਿੰਗ ਆਪਣੀ ਥਾਂ ਤੇ ਕਿਸੇ ਹੋਰ ਬੰਦੇ ਨੂੰ ਕਰਾਉਂਦਾ ਸੀ। ਅੱਛਾ ਜੀ ਜੀ। ਉੱਥੇ ਦਾ ਕਾਗਜ਼ ਲੈ ਕੇ ਜਾਣਾ ਸੀ ਨਾ, ਚਿੱਠੀ ਦੱਸਣਾ ਹੀ ਹੈ ਕਿ ਮੈਂ ਚਾਹੇ ਦੀਪਕ ਸ਼ਰਮਾ, ਮੈਂ ਜਾ ਕੇ ਕਹਿਣਾ ਮੈਂ ਜਸਵੀਰ ਸਿੰਘ ਹਾਂ ਜੀ, ਸੋ ਰੱਖ ਲਓ ਜੀ ਮੈਨੂੰ, ਹੈ ਨਾ, ਕਿ ਮੈਨੂੰ ਭੇਜਿਆ। ਤੇ ਉੱਥੇ ਉਹ ਭਰਤੀ ਚੱਲਦੀ ਸੀ ਤੇ ਉਹ ਤਨਖਾਹ ਅਸਲੀ ਜਸਵੀਰ ਸਿੰਘ ਦੇ ਖਾਤੇ ਚ ਆਉਣੀ ਹੈ ਤੇ ਉਹਨੇ ਕੱਢ ਕੇ ਕੁਝ ਪੈਸੇ 10,000 5,000 ਉਹਨੂੰ ਦੇਣੇ। ਅੱਛਾ ਜੀ। ਇਹ ਵਰਤਾਰੇ ਦੇ ਤਹਿਤ ਕਾਂਗਰਸ ਸਰਕਾਰ ਦੇ ਸਮੇਂ ਵੀ, ਬਾਦਲ ਸਰਕਾਰ ਦੇ ਸਮੇਂ ਕਈ ਪਹਿਲੂ ਸਾਹਮਣੇ ਵੀ ਆਏ, ਕੁਝ ਫੜੇ ਗਏ ਤੇ ਕੁਝ ਸਰਕਾਰ ਦੀ ਛਤਰਛਾਇਆ ਨਾਲ ਬਚ ਕੇ ਚੱਲਦੇ ਵੀ ਗਏ। ਫਿਰ ਇਹ ਕੰਮ ਪਟਵਾਰੀਆਂ ਚ ਵੀ ਚਰਚਾ ਚ ਆਇਆ ਜੀ ਜੀ, ਕਿ ਪਟਵਾਰੀਆਂ ਨੇ ਅੱਗੇ ਪਟਵਾਰੀ ਰੱਖੇ ਨੇ, ਦਫ਼ਤਰਾਂ ਚ ਅੱਗੇ ਕੱਚੇ ਅਧਿਕਾਰੀ ਰੱਖੇ ਨੇ, ਹੈ ਨਾ, ਉਹ ਕੰਮ ਚੱਲੀ ਗਿਆ। ਪਰ ਹੁਣ ਇਹ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ। ਠੀਕ ਹੈ। ਮਾਨਸਾ ਦੇ ਇੱਕ ਸਰਕਾਰੀ ਸਕੂਲ ਚ ਮਾਸਟਰ ਨੇ ਅੱਗੇ ਮਾਸਟਰ ਪ੍ਰਾਈਵੇਟ ਰੱਖ ਲਿਆ। ਅੱਜ ਦੀ ਤਰੀਕ ਦੇ ਵਿੱਚ ਜਦੋਂ ਤੁਹਾਡਾ ਤਸਵੀਰ ਨਾਲ ਲੱਗਦੀ ਆ, ਤੁਹਾਡੇ ਆਧਾਰ ਕਾਰਡ, ਪੈਨ ਕਾਰਡ, ਉਂਗਲਾਂ ਦੀ ਨਿਸ਼ਾਨ, ਜੇ ਉਹ ਸਾਰਾ ਕੁਝ ਹੈ, ਉਸ ਸਮੇਂ ਜੇਕਰ ਤੁਹਾਡੀ ਥਾਂ ਤੇ ਕੋਈ ਹੋਰ ਨੌਕਰੀ ਕਰ ਰਿਹਾ ਤਾਂ ਇਹ ਇਕੱਲੀ ਤੁਹਾਡੀ ਚਲਾਕੀ ਨਾਲ, ਤੁਹਾਡੀ ਹਰਕਤ ਨਾਲ ਨਹੀਂ ਹੋ ਸਕਦਾ। ਇਹਦੇ ਵਿੱਚ ਸਕੂਲ ਦਾ ਮੁਖੀ ਹੋ ਸਕਦਾ, ਜ਼ਿਲ੍ਹੇ ਵਾਲਾ ਵੀ ਕੋਈ ਨਾ ਕੋਈ ਉਹ ਵੀ ਜ਼ਰੂਰ ਸ਼ਾਮਲ ਹੋਵੇ। ਸੋ ਹੁਣ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਗਰਮ ਹੋਏ ਨੇ ਤੇ ਕਹਿੰਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਚਿੱਠੀ ਕੱਢੀ ਆ ਬਕਾਇਦਾ। ਇੱਕ ਦਿਨ ਪਹਿਲਾਂ ਦੀ ਉਹ ਗੱਲ ਹੈ, 16 ਅਕਤੂਬਰ ਦੀ। ਸੋ ਉਸ ਦਿਨ ਦੇ ਹਵਾਲੇ ਨਾਲ ਚਿੱਠੀ ਕੱਢੀ ਗਈ ਕਿ ਭਾਈ ਜੇਕਰ ਹੋਰ ਵੀ ਕਿਸੇ ਸਕੂਲ 'ਚ ਵਰਤਾਰਾ ਹੈਗਾ ਤਾਂ ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਸੋ ਇਹ ਮਾਮਲਾ ਮਾਨਸਾ ਨਾਲ ਸੰਬੰਧਿਤ ਸਾਹਮਣੇ ਆਇਆ ਕਿ ਉੱਥੇ ਦੇ ਇੱਕ ਮਾਸਟਰ ਨੇ ਸਕੂਲ ਦੇ ਵਿੱਚ ਆਪਣੀ ਥਾਂ ਤੇ ਅੱਗੇ ਭਾੜੇ ਤੇ ਇੱਕ ਅੱਧੀ ਤਨਖਾਹ ਤੋਂ ਵੀ ਘੱਟ ਕਿਰਾਏ ਦੇ ਉੱਤੇ ਇੱਕ ਮਾਸਟਰ ਲੱਗ ਲਿਆ। ਸੋ ਆਹ ਨਵਾਂ ਇੱਕ ਤਰੀਕਾ ਜੀ, ਉਹ ਆਪ ਆਪਣਾ ਛੁੱਟੀਆਂ ਕਰੋ, ਮੌਜਾਂ ਕਰੋ, ਜਾਂ ਕੋਈ ਹੋਰ ਬਿਜ਼ਨਸ ਕਾਰੋਬਾਰ ਕਰੋ ਤੇ ਉਧਰ ਤਨਖਾਹ ਲਾਓ ਜੀ, ਤੇ ਉਹਦੇ ਵਿੱਚੋਂ 10% 20% ਦੇ ਦਿਓ ਤੇ ਕੰਮ ਉਹ ਪੜਾਊਗਾ ਤੇ ਉਹ ਕਰਾਊਗਾ। ਫਿਰ ਤੁਸੀਂ ਕਦ ਲਈ ਚੁਣੇਗਾ? ਇਹ ਆਪਣੇ ਆਪ ਨਾਲ ਵੀ ਧੋਖਾ, ਪੰਜਾਬ ਦੀ ਜਵਾਨੀ ਨਾਲ ਵੀ ਧੋਖਾ, ਆਪਣੀ ਕਿਰਤ ਨਾਲ ਵੀ ਧੋਖਾ। ਇਸ ਵਰਤਾਰੇ ਨੂੰ ਨੱਥ ਪਾਉਣ ਦੇ ਲਈ ਸਿੱਖਿਆ ਵਿਭਾਗ ਨੂੰ ਹੋਰ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਜੇ ਇੱਕ ਥਾਂ ਹੈ ਤਾਂ ਕਈ ਥਾਂ ਚੱਲਦਾ ਹੋਣਾ। ਮਾਸਟਰ ਨੇ ਸਨੀ ਦਿਓਲ ਵਾਲੀ ਫੀਲਿੰਗ ਲੈ ਗਏ ਮਾਸਟਰ ਸਾਹਿਬ। ਉਹ ਕਹਿੰਦੇ ਸੀ ਨਾ ਕਿ ਜਿੱਤਿਆ ਤਾਂ ਮੈਂ ਆ, ਪਰ ਮੇਰਾ ਹਲਕਾ ਦੇਖੂਗਾ ਮੇਰਾ ਜਿਹੜਾ ਬੰਦਾ ਇੱਥੇ ਅਪੁਆਇੰਟ ਕੀਤਾ ਵੀ। ਭਲੇ ਮਾਨ ਸਾਹਿਬ, ਲੋਕਾਂ ਨੇ ਸੰਸਦ ਦੇ ਵਿੱਚ ਤੈਨੂੰ ਪਹੁੰਚਾਇਆ, ਤੇਰੇ ਨਾਲ ਦੇ ਅਸਿਸਟੈਂਟ ਨੂੰ ਥੋੜੋ ਪਹੁੰਚਾਇਆ। ਬਿਲਕੁਲ ਜੀ, ਵੋਟਾਂ ਤਾਂ ਤੂੰ ਮੰਗਿਆ ਨਾ, ਉਦੋਂ ਤਾਂ ਨਹੀਂ ਅਸਿਸਟੈਂਟ ਮੂਹਰੇ ਕੀਤਾ ਸੀਗਾ ਕਿ ਬਈ ਤੂੰ ਕੰਮ ਕਰਾ ਲੈ। ਸੋ ਸਰਵਿਸ ਰੂਲ ਦੇ ਮੁਤਾਬਕ ਵੀ ਇਹ ਚੀਜ਼ ਬਹੁਤ ਗਲਤ ਹੈ ਤੇ ਐਥੀਕਲੀ ਵੀ ਇਦਾਂ ਦੀ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਤੁਹਾਡੇ ਸਿਧਾਂਤ ਦੇ ਮੁਤਾਬਕ ਜੇਕਰ ਸਰਕਾਰ ਤੁਹਾਨੂੰ ਤਨਖਾਹ ਦੇ ਰਹੀ ਹੈ, ਜੇਕਰ ਟੈਕਸ ਪੇਅਰਸ ਦੇ ਹਿੱਸੇ ਦੇ ਵਿੱਚ ਤੁਸੀਂ ਉਹਨਾਂ ਦੇ ਦਿੱਤੇ ਪੈਸੇ 'ਚ ਤੁਸੀਂ ਤਨਖਾਹ ਲੈ ਰਹੇ ਹੋ ਤੇ ਉੱਥੇ ਘੱਟੋ ਘੱਟ ਆਪਣੀਆਂ ਸੇਵਾਵਾਂ ਤਾਂ ਦਿਓ। ਏਦਾਂ ਭਗੌੜੇ ਹੋ ਤੁਸੀਂ ਇੱਕ ਫਰਜ਼ ਨਿਭਾਉਣ ਤੋਂ ਵੀ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।